ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣਾ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਸੀਗੇ ਮਾਈਕਲ ਵਾਲਜ਼ ਉਹਨਾਂ ਨੂੰ ਰਿਮੂਵ ਕਰ ਦਿੱਤਾ ਹੈਗਾ। ਸੋ ਉਹਨਾਂ ਨੂੰ ਯੂਐਸ ਦੇ ਜਿਹੜੇ ਐਂਬੈਸਡਰ ਆ ਯੂਨਾਈਟਿਡ ਨੇਸ਼ਨਸ ਉਹਨਾਂ ਦੇ ਲਈ ਬਣਾਇਆ ਗਿਆ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੂੰ ਇੰਟਰਮ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਚੁਣਿਆ ਗਿਆ ਹੈਗਾ। ਤੇ ਇਹ ਉਹਨਾਂ ਨੇ ਇਹ ਕਿਹਾ ਆ ਵੀ ਵੀ ਮੈਂ ਬਹੁਤ ਖੁਸ਼ ਹਾਂ ਵੀ ਯੂਨਾਈਟਿਡ ਨੇਸ਼ਨ ਨੂੰ ਜਿਹੜਾ ਅਮਰੀਕਾ ਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਉਹ ਐਡਰੈਸ ਕਰਨਗੇ, ਰਿਪਰੈਜ਼ੈਂਟ ਕਰਨਗੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਨੇ ਕਹਿੰਦੇ ਵੀ ਨੇਸ਼ਨ ਨੂੰ ਫਸਟ ਪੁੱਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ, ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਿਗਨਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਪਿਆ ਸੀ ਵੀ ਇੱਕ ਨਹੀਂ ਦੋ ਵਾਰੀ ਜਿਹੜੇ ਲੀਕ ਹੋਏ ਆ, ਉਹਦੇ ਕਰਕੇ ਲੱਗ ਰਿਹਾ ਸੀ ਨਾ ਕਿਸੇ ਦੀ ਜ਼ਰੂਰ ਛੁੱਟੀ ਹੋਊਗੀ। ਸੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਗਈ ਹੈਗੀ। ਜੀ ਉਧਰ ਇਹ ਵੀ ਜਿਹੜੀ ਰਿਪੋਰਟਸ ਹਰਜੋਤ ਸਿੰਘ ਜੀ ਆ ਰਹੀਆਂ ਵੀ ਜਿਹੜੇ ਪੈਂਟਾਗਨ ਦਾ ਆਪਣਾ ਇੰਟਰਨਲ ਵਾਚ ਡੌਗ ਆ, ਉਹ ਜਿਹੜੀ ਦੂਸਰੀ ਸਿਗਨਲ ਗੇਟ ਦੇ ਅਧੀਨ ਸਿਗਨਲ ਚੈਟ ਲੀਕ ਹੋਈ ਸੀ, ਉਹਨਾਂ ਨੇ ਜਿਹੜੇ ਡਿਫੈਂਸ ਸਕੱਤਰ ਹੈਗਸੈਥ ਉਹਨਾਂ ਨੇ ਕਿਸੇ ਨੂੰ ਪਹੁੰਚਾ ਦਿੱਤੀ ਸੀ। ਉਸ ਦੀ ਜਿਹੜੀ ਇੰਟਰਨਲ ਇਨਵੈਸਟੀਗੇਸ਼ਨ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈਗੀ ਆ।